बेशक सिद्धू मूसेवाला दे पिता जी सरदार बलकौर सिंह सिद्धू मूसेवाला बड़े दलेर इंसान ने, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹ ਇੱਕ ਵਧੀਆ ਵਿਅਕਤੀਤਵ ਦੇ ਮਾਲਕ ਨੇ। ਪਰ ਆਪਣੇ ਪੁੱਤ ਦੇ ਗਵਾਉਣ ਦਾ ਦਰਦ ਸ਼ਾਇਦ ਕਿਸੇ ਵੀ ਪਿਤਾ ਲਈ ਭੁੱਲਣਾ ਬਹੁਤ ਔਖਾ ਹੈ। ਤੇ ਗੱਲਾਂ ਬਾਤਾਂ ਦੇ ਵਿੱਚ ਬੇਸ਼ੱਕ ਉਹ ਆਪਣੇ ਆਪ ਨੂੰ ਸੰਭਾਲ ਤਾਂ ਰਹੇ ਨੇ, ਪਰ ਕਈ ਵਾਰੀ ਫਿਰ ਉਹਨਾਂ ਦਾ ਦਰਦ ਛਲਕ ਆਉਂਦਾ। ਹੁਣ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੜਾ ਵੱਡਾ ਖੁਲਾਸਾ ਕੀਤਾ। ਉਹਨਾਂ ਨੇ ਕਿਹਾ ਕਿ 50-60 ਲੋਕ ਮੂਸੇਵਾਲੇ ਦੇ ਕਤਲ ਦੀ ਪਲੈਨਿੰਗ ਦੇ ਵਿੱਚ ਲਗਾਤਾਰ ਲੱਗੇ ਹੋਏ ਸੀ। ਇਲੈਕਸ਼ਨ ਦੀ ਗੱਲ ਹੈ ਜਦੋਂ ਸਿੱਧੂ ਮੂਸੇਵਾਲੇ ਨੂੰ ਉਹ ਕਹਿੰਦੇ 8 ਵਾਰ ਮਾਰਨ ਦਾ ਯਤਨ ਕੀਤਾ ਗਿਆ। ਉਹ ਕਹਿੰਦੇ ਕਿ ਬਹਾਨੇ ਦੇ ਨਾਲ ਹੱਥ ਮਿਲਾ ਕੇ ਵੀ ਮਾਰਨ ਦੀ ਸਾਜ਼ਿਸ਼ ਸੀ। ਹਾਲਾਂਕਿ ਸਿਕਿਉਰਿਟੀ ਨੂੰ ਦੇਖ ਕੇ ਕਿਸੇ ਦਾ ਉਹਨੂੰ ਇਸ ਤਰੀਕੇ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦਾ ਦਿਲ ਨਹੀਂ ਸੀ ਹੁੰਦਾ। ਉਹ ਕਹਿੰਦੇ ਕਿ ਸਿਕਿਉਰਿਟੀ ਨੂੰ ਦੇਖ ਕੇ ਹੀ ਕਿਸੇ ਦਾ ਮੂਸੇਵਾਲੇ ਉੱਤੇ ਫਾਇਰਿੰਗ ਕਰਨ ਦੀ ਹਿੰਮਤ ਜਾਂ ਹੌਸਲਾ ਨਹੀਂ ਪਿਆ। ਬਾਕੀ ਰਹਿੰਦੀ ਖੂੰਦੀ ਕਸਰ ਉਹ ਕਹਿੰਦੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਕੱਢਤੀ। ਮੂਸੇਵਾਲੇ ਦੀ ਸਿਕਿਉਰਿਟੀ ਘਟਾਤੀ, ਫਿਰ ਇਹਦਾ ਪ੍ਰਚਾਰ ਕੀਤਾ। ਜਿਨ੍ਹਾਂ ਲੋਕਾਂ ਉੱਤੇ ਮੂਸੇਵਾਲਾ ਭਰੋਸਾ ਕਰਦਾ ਸੀ ਉਹ ਗਨਮੈਨ ਵਾਪਸ ਬੁਲਾ ਲਏ ਗਏ। ਮੂਸੇਵਾਲੇ ਨੇ ਮਾਨਸਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ। ਉਹਨਾਂ ਨੇ ਮਾਨਸਾ ਤੋਂ ਮੂਸੇਵਾਲਾ ਦੇ ਨਾਮ 'ਤੇ ਇੱਕ ਸੜਕ ਦਾ ਉਦਘਾਟਨ ਵੀ ਕੀਤਾ। ਨਾਲ ਹੀ ਉਹ ਕਹਿੰਦੇ ਨੇ ਕਿ ਕੋਈ ਗਲਤੀ ਹੋਵੇ ਤਾਂ ਸ਼ਿਕਾਇਤ ਆਉਣ 'ਤੇ ਪੁਲਿਸ ਤੇ ਪ੍ਰਸ਼ਾਸਨ ਨੂੰ ਅਸੀਂ ਜਵਾਬ ਦੇ ਸਕਦੇ ਹਾਂ, ਪਰ ਉਹਨਾਂ ਦਾ ਕੀ ਕਰੀਏ ਜਿਹੜੇ ਗੈਂਗਸਟਰ ਪੈਰਲਰ ਸਰਕਾਰ ਚਲਾ ਰਹੇ ਨੇ। ਉਹ ਕਿਹਦੇ ਕੋਲੇ ਜਾ ਕੇ ਆਪਣਾ ਪੱਖ ਰੱਖਣ, ਕੀ ਪਤਾ ਕੌਣ ਕੀ ਚੁਗਲੀਆਂ ਕਰ ਰਿਹਾ। ਉਹ ਕਹਿੰਦੇ ਕਿ ਜੇ ਇੱਕ ਕੋਲੇ ਅਸੀਂ ਗੋਡੇ ਟੇਕ ਦਿਆਂਗੇ ਤਾਂ ਦੂਜਾ ਬੰਦੂਕ ਲੈ ਕੇ ਆ ਜਾਊਗਾ, ਜੇ ਦੂਜੇ ਅੱਗੇ ਝੁਕ ਜਾਾਂਗੇ ਤਾਂ ਤੀਜਾ ਆ ਜਾਊਗਾ। ਇਹ ਭਰਾਵਾਂ ਨੂੰ ਮਾਰਨ ਵਾਲੀ ਜੰਗ ਹੈ ਤੇ ਇਹ ਜੰਗ ਰੁਕਣੀ ਚਾਹੀਦੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੂਸੇਵਾਲਾ ਹਾਰ ਤੋਂ ਬਾਅਦ ਹਤਾਸ਼ ਹੋ ਗਿਆ ਸੀ। ਉਹ ਦੁਬਈ ਸ਼ੋਅ ਕਰਨ ਗਿਆ, ਉੱਥੋਂ ਮੁੜਿਆ ਤਾਂ ਉਹਨੇ ਆ ਕੇ ਮੈਨੂੰ ਵੀ ਧਰਵਾਸ ਦਿੱਤਾ ਤੇ ਕਿਹਾ ਕਿ ਹਾਂ ਆਪਾਂ ਅੱਗੇ ਤੋਂ ਚੋਣਾਂ ਨਹੀਂ ਲੜਾਂਗੇ, ਪਰ ਚੋਣ ਲੜਨ ਵਾਲਿਆਂ ਦੇ ਬਰਾਬਰ ਜ਼ਰੂਰ ਖੜਾਂਗੇ। ਉਹ ਸਮਾਜ ਸੇਵਾ ਦੇ ਜ਼ਰੀਏ ਲੋਕਾਂ ਦੇ ਵਿੱਚ ਰਹਿਣਾ ਚਾਹੁੰਦਾ ਸੀ। ਮੂਸੇਵਾਲੇ ਨੂੰ ਦੁੱਖ ਸੀ ਕਿ ਲੋਕ ਅੱਜ ਵੀ ਗਲੀਆਂ ਨਾਲੀਆਂ ਉੱਤੇ ਖੜ੍ਹੇ ਨੇ, ਪਰ ਉਹਨਾਂ ਨੂੰ ਤਾਂ ਕੈਂਸਰ ਹੌਸਪੀਟਲ ਜਾਂ ਵਧੀਆ ਵਿੱਦਿਅਕ ਅਦਾਰੇ ਚਾਹੀਦੇ ਨੇ। ਉਹ ਕਹਿੰਦੇ ਨੇ ਕਿ ਮੈਂ ਉਹਨੂੰ ਸਮਝਾਉਂਦਾ ਵੀ ਰਿਹਾ, ਪਰ ਉਲਟਾ ਸਿੱਧੂ ਮੂਸੇਵਾਲਾ ਮੈਨੂੰ ਯਾਨੀ ਕਿ ਸ਼ੁਭਦੀਪ ਸਿੰਘ ਸਿੱਧੂ ਆਪਣੇ ਪਿਤਾ ਨੂੰ ਹੀ ਕਹਿੰਦੇ ਸੀ ਕਿ ਤੁਸੀਂ ਹੌਸਲਾ ਨਾ ਹਾਰੋ, ਆਪਾਂ ਲੋਕਾਂ ਲਈ ਜੱਦੋਜਹਿਦ ਜਾਂ ਲੋਕਾਂ ਲਈ ਲੜਾਈ ਬੰਦ ਨਹੀਂ ਕਰਾਂਗੇ। ਇਹੋ ਜਿਹੇ ਵਿਅਕਤੀਤਵ ਦਾ ਮਾਲਕ ਸੀ ਸਿੱਧੂ ਮੂਸੇਵਾਲਾ। ਉਹ ਅੱਗੇ ਦੱਸਦੇ ਨੇ ਕਿ ਜਦੋਂ ਮੈਂ ਜਿਸ ਦਿਨ ਇਹ ਕਤਲ ਹੁੰਦਾ ਉਸ ਦਿਨ ਗੱਡੀ ਮੈਂ ਕੱਢਣ ਵੀ ਲੱਗਿਆ, ਪਰ ਉਹਦਾ ਟਾਇਰ ਪੈਂਚਰ ਸੀ। ਇਹ ਦੇਖ ਕੇ ਮੂਸੇਵਾਲੇ ਨੇ ਮੈਨੂੰ ਕਿਹਾ ਕਿ ਤੁਸੀਂ ਗੱਡੀ ਨੂੰ ਅੰਦਰ ਹੀ ਲਾ ਦਿਓ। ਜਦੋਂ ਤੱਕ ਮੈਂ ਅੰਦਰ ਗਿਆ ਤਾਂ ਉਦੋਂ ਤੱਕ ਉਹ ਥਾਰ ਜੀਪ ਲੈ ਕੇ ਨਿਕਲ ਗਿਆ ਸੀ। 8 ਮਿੰਟਾਂ ਬਾਅਦ ਫੋਨ ਆਉਂਦਾ ਕਿ ਸਿੱਧੂ 'ਤੇ ਫਾਇਰਿੰਗ ਹੋ ਗਈ। ਉਹ ਕਹਿੰਦਾ ਕਿ ਮੂਸੇਵਾਲੇ ਦੀ ਤਰੱਕੀ ਹੀ ਉਹਦੀ ਦੁਸ਼ਮਣ ਬਣ ਗਈ। ਕੁਝ ਲੋਕ ਉਹਦੇ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ। ਸਧਾਰਨ ਪਰਿਵਾਰ ਤੋਂ ਉੱਠ ਕੇ ਮੂਸੇਵਾਲੇ ਨੇ ਇੰਨਾ ਨਾਮ ਕਮਾ ਲਿਆ ਕਿ ਉਹ ਹੁਣ ਕੁਝ ਲੋਕਾਂ ਦੀਆਂ ਅੱਖਾਂ ਦੇ ਵਿੱਚ ਰੜਕਣ ਲੱਗਿਆ ਸੀ। ਕੁਝ ਲੋਕ ਉਹਨੂੰ ਆਪਣੇ ਵਾਂਗ ਚਲਾਉਣਾ ਚਾਹੁੰਦੇ ਸੀ। ਬਲਕੌਰ ਸਿੰਘ ਨੇ ਵੀ ਕਿਹਾ ਕਿ ਜੰਗ ਦੇ ਵਿੱਚ ਨਾ ਕੋਈ ਲੀਡਰ ਮਰੇ ਤੇ ਨਾ ਹੀ ਕੋਈ ਗੈਂਗਸਟਰ ਮਰਦੇ ਆ, ਤੇ ਆਮ ਘਰਾਂ ਦੇ ਮੁੰਡੇ ਮਰਦੇ ਆ। ਕਿਸੇ ਨੂੰ ਮਾਰ ਕੇ ਅਸੀਂ ਕਹਿ ਦਾਂਗੇ ਕਿ ਸਿੱਧੂ ਦਾ ਬਦਲਾ ਲਿਆ, ਉਹ ਕਹਿਣਗੇ ਕਿ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲਿਆ। ਇਹ ਆਪਸ ਦੇ ਵਿੱਚ ਬਦਲਾਖੋਰੀ ਕਿਉਂ ਆਮ ਘਰਾਂ ਦੇ ਮੁੰਡੇ, ਆਮ ਘਰਾਂ ਦੇ ਪੁੱਤ ਇਸ ਜੰਗ ਦੇ ਵਿੱਚ ਅੱਗੇ ਆ ਰਹੇ ਨੇ ਤੇ ਉਹਨਾਂ ਦੀ ਬਲੀ ਦਿੱਤੀ ਜਾ ਰਹੀ ਹੈ। ਤਾਂ ਇਹ ਸਾਰੀਆਂ ਗੱਲਾਂ ਉਹਨਾਂ ਨੇ ਉਦੋਂ ਕੀਤੀਆਂ ਜਦੋਂ ਉਹ ਸੜਕ ਦਾ ਉਦਘਾਟਨ ਕਰ ਰਹੇ ਸੀਗੇ। ਪਰ ਫਿਰ ਵੀ ਉਹ ਕਹਿੰਦੇ ਕਿ ਸਾਨੂੰ ਹੁਣ ਇਉਂ ਲੱਗਦਾ ਕਿ ਕਈ ਵਾਰੀ ਸਿੱਧੂ ਮੂਸੇਵਾਲੇ ਨੂੰ ਪ੍ਰਚਾਰ ਦੇ ਦੌਰਾਨ ਜਦੋਂ ਉਹ ਚੋਣ ਲੜ ਰਿਹਾ ਸੀ ਤਾਂ ਉਦੋਂ ਉਹਦੇ 'ਤੇ ਉਹਦਾ ਕਤਲ ਕਰਨ ਦੀ ਸਾਜ਼ਿਸ਼ ਜਾਂ ਉਹਦਾ ਕਤਲ ਕਰਨ ਦੇ ਜਿਹੜਾ ਅਟੈਂਪਟ ਹੋਏ, ਜਾਂ ਕਹਿ ਲਓ ਕਿ 8 ਵਾਰ ਮੂਸੇਵਾਲੇ ਦੇ ਕਤਲ ਦੀ ਕੋਸ਼ਿਸ਼ ਹੋਈ। ਕਦੇ ਉਹਨੂੰ ਹੱਥ ਮਿਲਾਉਣ ਦੇ ਬਹਾਨੇ ਤੇ ਕਦੇ ਕਿਵੇਂ। ਪਰ ਉਹ ਕਹਿੰਦੇ ਕਿ ਸਿਕਿਉਰਿਟੀ ਦੇਖ ਕੇ ਹਰ ਵਾਰ ਇਹ ਪਲੈਨਿੰਗ ਕਰਨ ਵਾਲੇ ਬੰਦੇ ਦੀ ਉਹਦੇ ਉੱਤੇ ਫਾਇਰਿੰਗ ਜਾਂ ਕਿਸੇ ਵੀ ਤਰੀਕੇ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਜਿਹੜੀ ਕੋਸ਼ਿਸ਼ ਹੈ ਉਹ ਨਹੀਂ ਸੀ ਕਰਦਾ।